व्यूअर्स वेलकम बैक इन प्रोग्राम जी। डॉक्टर साहब हुण असीं अपने दर्शकों ਨੂੰ ਆਈਆਂ ਈਮੇਲਸ ਮੈਸੇਜ ਪੜ੍ਹਦੇ ਹਾਂ। ਸਾਡਾ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਦਰਸ਼ਨ ਸਿੰਘ ਭੱਟੀ ਜੀ ਦਾ ਚੰਡੀਗੜ੍ਹ ਤੋਂ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਬਾ ਢੱਡਰੀਆਂ ਵਾਲਿਆਂ ਤੇ ਇਹ ਜਾਨੂ ਮਾਰਨ ਲਈ ਕੀਤਾ ਗਿਆ ਹਮਲਾ ਸਰਕਾਰੀ ਏਜੰਸੀਆਂ ਨੇ ਕਰਵਾਇਆ। ਇਸ ਵਿੱਚ ਇੱਕ ਹੋਰ ਗੱਲ ਦੇਖੋ, ਇਹਨਾਂ ਸਿੱਖ ਵਿਰੋਧੀ ਤਾਕਤਾਂ ਨੂੰ ਪਤਾ ਹੈ ਕਿ ਇਸ ਲੰਗਰ ਲਾਉਣੇ ਛਬੀਲਾਂ ਲਾਉਣੀਆਂ ਸਿੱਖਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਇਹਨਾਂ ਏਜੰਸੀਆਂ ਨੇ ਹਮਲਾ ਕਰਨ ਦੇ ਨਾਲ ਸਿੱਖਾਂ ਦੀ ਚੜ੍ਹਦੀ ਕਲਾ ਦੀ ਪ੍ਰਤੀਕ ਛਬੀਲ ਪ੍ਰਥਾ ਦੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ। ਇੱਕ ਤੀਰ ਕਈ ਨਿਸ਼ਾਨੇ। ਜੀ ਡਾਕਟਰ ਸਾਹਿਬ। ਵੀਰ ਦਰਸ਼ਨ ਸਿੰਘ ਭੱਟੀ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਲਿਖਿਆ ਜੀ। ਇਹ ਇਸ਼ੂ ਕਈ ਥਾਂ ਡਿਸਕਸ ਹੋਇਆ ਔਰ ਕਈਆਂ ਨੇ ਈਵਨ ਸ਼ਾਇਦ ਐਚ.ਐਸ. ਫੂਲਕਾ ਨੇ ਵੀ, ਉਹਨਾਂ ਨੇ ਤਾਂ ਈਵਨ ਅਕਾਲ ਤਖਤ ਦੇ ਜਥੇਦਾਰ ਤੋਂ ਮੰਗ ਕੀਤੀ ਸੀ ਕਿ ਇਸ ਦਾ ਫੌਰਨ ਨੋਟਿਸ ਲਿਆ ਜਾਏ ਕਿ ਛਬੀਲ ਸਾਡਾ ਇੱਕ ਉਹ ਪਾਰਟ ਹੈ ਜਿਹਦੇ ਥੱਲੇ ਦੂਰ ਦੁਰਾਡਿਓਂ ਵੀ ਜਿਹੜਾ ਕੋਈ ਪਿਆਸਾ ਰਾਹੀ ਹੈ ਉਹਨੂੰ ਰਾਹਤ ਹੁੰਦੀ ਹੈ ਕਿ ਭਾਈ ਇਹ ਜਿਹੜਾ ਸਿੱਖਾਂ ਨੇ ਛਬੀਲ ਲਾਈ ਹੈ ਜਿਹੜੀ ਕਿ ਮੇਰੀ ਪਿਆਸ ਬੁਝਾਏਗੀ। ਔਰ ਸਿੱਖ ਜਿਹੜੇ ਨੇ ਸੜਕਾਂ 'ਚ ਰੋਕ ਕੇ ਉਹ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੇ ਮੌਕੇ ਖਾਸ ਤੌਰ 'ਤੇ ਔਰ ਕੁਛ ਹੋਰ ਓਕੇਜ਼ਨਸ 'ਤੇ ਵੀ ਮੌਸਮ ਮੁਤਾਬਕ ਲਾਈ ਜਾਂਦੀ ਹੈ। ਹੁਣ ਇਹ ਜੋ ਵਰਤਾਰਾ ਲੁਧਿਆਣੇ ਦੇ ਵਿੱਚ ਹੋਇਆ ਮੁੱਲਾਂਪੁਰ ਰੋਡ ਦੇ ਉੱਤੇ, ਇਸ ਤੋਂ ਬਾਅਦ ਕੀ ਹੋਏਗਾ? ਕੱਲ੍ਹ ਨੂੰ ਕੋਈ ਵੀ ਇਸ ਨੇ ਕਿ ਮੈਸੇਜ ਦਿੱਤਾ ਕਿ ਛਬੀਲ ਨੂੰ ਐਜ਼ ਏ ਕੈਮੋਫਲੇਜ ਕਰਨ ਦੇ ਲਈ ਇਸਤੇਮਾਲ ਕੀਤਾ ਜਾ ਸਕਦਾ ਕਿ ਸਾਹਮਣੇ ਉਹਨਾਂ ਨੇ ਛਬੀਲ ਲਾਈ ਹੋਈ ਹੈ, ਪਿੱਛੇ ਉਹ ਜਿਹੜੇ ਗੁੰਡੇ ਨੇ ਜਿਨ੍ਹਾਂ ਦੀ ਗਿਣਤੀ 30-40 ਦੱਸੀ ਜਾ ਰਹੀ ਹੈ ਉਹ ਹਥਿਆਰਾਂ ਨਾਲ ਨੇ ਔਰ ਖਾਲਸਾਈ ਬਾਣਾ ਨੀਲਾ ਪਹਿਰਾਵਾ ਔਰ ਪੂਰੀ ਉਹ ਆਊਟਫਿਟ। ਹੁਣ ਇਸ ਤੋਂ ਮੈਂ ਸਮਝਦਾ ਵੀ ਬਾਕੀ ਤਾਂ ਕਿਹਨੇ ਕੀਤਾ ਜਾਂ ਕੀ ਹੈ ਉਹ ਤਾਂ ਪੁਲਿਸ ਨੇ ਕੋਈ ਕਿਸੇ ਕੰਢੇ ਤੇ ਵੀ ਨਹੀਂ ਪਹੁੰਚਾਉਣਾ, ਕਿਉਂਕਿ ਜਦੋਂ ਇੰਨੇ ਸਬੂਤ ਸਾਹਮਣੇ ਹੋਣ ਜਿਸ ਦੇ ਵਿੱਚ ਵਹੀਕਲਸ ਦਾ ਫੜਿਆ ਜਾਣਾ, ਹਥਿਆਰ ਦਾ ਫੜਿਆ ਜਾਣਾ, ਉਹਨਾਂ ਬੰਦਿਆਂ ਦਾ ਖੁੱਲ੍ਹ ਕੇ ਕਹਿਣਾ ਕਿ ਜੀ ਅਸੀਂ ਉਹਨਾਂ ਦੇ ਪਿੰਡਾਂ ਦੀ ਲੋਕੇਸ਼ਨ ਉਹਨਾਂ ਦੇ ਹੁਣ ਤੁਸੀਂ ਫੁੱਲ ਬਰਸਾ ਰਹੇ ਹੋ ਔਰ ਜਿਨ੍ਹਾਂ ਦੇ ਖਾਤੇ 'ਚ ਪੈਂਦਾ ਉਹ ਪ੍ਰੈਸ ਕਾਨਫਰੰਸ ਕਰਕੇ ਸੱਜਣ ਕਹਿ ਰਹੇ ਹੋਣ ਕਿ ਜੀ ਹਾਂ ਸਾਡੇ ਤੇ ਕਿਹਾ ਸੀ ਸਾਡੇ ਬਾਰੇ ਔਰ ਅਸੀਂ ਫਿਰ ਵੀ ਦੇਖਾਂਗੇ ਔਰ ਹੁਣ ਵੀ ਮੂੰਹ ਤੋੜ ਜਵਾਬ ਦੇਵਾਂਗੇ। ਹੁਣ ਇਸ ਸਭ ਦੇ ਬਾਵਜੂਦ ਜੇ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹਨੂੰ ਇਹ ਨਹੀਂ ਲੱਗਦਾ ਹੈ, ਚਲੋ ਗ੍ਰਿਫਤਾਰੀ ਤਾਂ ਬਾਅਦ ਦੀ ਗੱਲ ਹੈ, ਤੁਸੀਂ ਈਵਨ ਪੁੱਛਗਿੱਛ ਦੇ ਲਈ ਤਾਂ ਇੰਨੇ ਦਿਨ ਬੀਤ ਗਏ ਨੇ ਔਰ ਜੇ ਬਾਬਾ ਢੱਡੀਆਂ ਵਾਲਿਆਂ ਦੀ ਫਰਸਟ੍ਰੇਸ਼ਨ ਕਾਨੂੰਨੀ ਏਜੰਸੀਆਂ ਦੇ ਨਾਲ ਹੁਣ ਜਾ ਕੇ ਪਿਓ ਪੁੱਤਰ ਮਿਲ ਕੇ ਆਏ ਨੇ ਜੀ, ਹੁਣ ਉਹਦਾ ਕੀ ਫਾਇਦਾ ਹੈ ਜੇ ਤੁਸੀਂ ਆਲਰੇਡੀ ਸਿੰਪੈਥਾਈਜ਼ ਕਰ ਰਹੇ ਹੋ ਦੂਜੇ ਨੂੰ? ਕਿਉਂਕਿ ਜੇ ਅਸੀਂ ਲਾਅ ਇਜ਼ ਲਾਅ ਜਿਹਨੂੰ ਕਿਹਾ ਜਾਂਦਾ ਹੈ, ਕਾਨੂੰਨ ਦੇ ਦਾਇਰਾ ਕਾਰ 'ਚ ਇਹ ਪਹਿਲਾ ਗੱਲ ਹੁੰਦੀ ਹੈ ਕਿ ਭਾਈ ਹੁਣ ਜੇ ਆਮ ਕੋਈ ਆਰਡੀਨਰੀ ਲੋਕ ਹੁੰਦੇ ਜਾਂ ਹੁਣ ਤੱਕ ਉਹਨਾਂ ਦੇ ਟੱਬਰ ਚੁੱਕੇ ਹੋਣੇ ਸੀ ਸਾਰਿਆਂ ਦੇ ਜੀ। ਸੋ ਕੁੱਲ ਮਿਲਾ ਕੇ ਜਿਹੜਾ ਮੈਂ ਸਮਝਦਾ ਵੀ ਇਸ ਪਾਰਟ ਨੂੰ ਹੁਣ ਆਇਆ ਜੀ ਜਥੇਦਾਰ ਉਹਨਾਂ ਨੇ ਕਿਹਾ ਜੀ ਇੱਕ ਬਹੁਤ ਵੱਡੀ ਸਾਡੀ ਟਕਸਾਲ ਹੈ, ਦੂਸਰੇ ਪਾਸੇ ਬਹੁਤ ਵੱਡੇ ਪ੍ਰਚਾਰਕ ਨੇ ਢੱਡਰੀਆਂ ਵਾਲੇ, ਇਹਨੂੰ ਬਿਟਨੈਸ ਨਾਲ ਅਸੀਂ ਮੀਟਿੰਗ ਕਰਾਵਾਂਗੇ, ਇਹ ਹੋਏਗਾ। ਪਹਿਲਾ ਪਾਰਟ ਇਹ ਹੋਣਾ ਚਾਹੀਦਾ ਸੀ ਜਦੋਂ ਬਾਕੀ ਤਾਂ ਕਾਨੂੰਨ ਕਿੱਧਰ ਨੂੰ ਲੈ ਕੇ ਕਿਹਨੂੰ ਜਾਏਗਾ ਵੱਖਰੀ ਗੱਲ ਹੈ ਕਿ ਇਸ ਗੱਲ ਦੇ ਉੱਤੇ ਔਰ ਮੈਂ ਸਮਝਦਾ ਵੀ ਇਸ ਮਾਮਲੇ 'ਚ ਸਰਬੱਤ ਖਾਲਸਾ ਦੇ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਵੀ ਪਬਲਿਕਲੀ ਇਸ ਦੇ ਉੱਤੇ ਇਹਨਾਂ ਨੂੰ ਤਨਖਾਹੀ ਐਲਾਨਣਾ ਚਾਹੀਦਾ ਕਿ ਭਾਈ ਇਹਨਾਂ ਨੇ ਛਬੀਲ ਵਰਗੀ ਜਿਹੜੀ ਪਵਿੱਤਰ ਸਾਡੀ ਪਰੰਪਰਾ ਇੰਸਟੀਟਿਊਸ਼ਨ ਹੈ ਉਹਨੂੰ ਸ਼ੱਕ ਦੇ ਦਾਇਰੇ 'ਚ ਲਿਆਂਦਾ। ਕੱਲ੍ਹ ਨੂੰ ਕੋਈ ਗੱਡੀ ਨੂੰ ਰੋਕਣਾ ਵੀ ਚਾਹੇਗਾ, ਅਗਰ ਉਹਨੂੰ ਥੱਲੇ ਦੇ ਕੇ ਲੰਘ ਜਾਏਗਾ ਕਿ ਪਤਾ ਨਹੀਂ ਮੈਨੂੰ ਮਾਰਨ ਦਾ ਹੀ ਪਲਾਟ ਬਣਾਇਆ ਹੋਇਆ ਜੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਇੱਕ ਕਰਕੇ ਹਰ ਉਸ ਚੀਜ਼ ਸਾਡਾ ਵਿਸ਼ਵਾਸ ਤੋੜ ਰਹੇ ਨੇ ਜਿਹਦੇ 'ਚੋਂ ਸਾਡੀ ਸਟਰੈਂਥ ਨਿਕਲਦੀ ਹੈ, ਜਿਹਦੇ 'ਚੋਂ ਸਾਡਾ ਪੋਜ਼ੀਟਿਵ ਇਮੇਜ ਨਿਕਲਦਾ। ਸੋ ਇਹਨਾਂ ਦਾ ਵੀਰ ਦਰਸ਼ਨ ਸਿੰਘ ਭੱਟੀ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲਾ YouTube ਕਮੈਂਟ ਆਇਆ ਹੈ ਅਭਿਰੂਪ ਗੁਰੰਗ ਜੀ ਦਾ, ਸਾਡੀ ਨੇਪਾਲ, ਇੰਡੀਆ ਅਤੇ ਚੀਨ ਦੇ ਸਬੰਧਾਂ ਬਾਰੇ ਵੀਡੀਓ ਤੇ ਇਹ ਲਿਖਦੇ ਹਨ ਮੈਂ ਨੇਪਾਲ ਤੋਂ ਹਾਂ ਪਰ ਪੜ੍ਹਾਈ ਪੂਰੀ ਕਰਨ ਲਈ ਦਿੱਲੀ ਵਿੱਚ ਰਹਿ ਰਿਹਾ ਹਾਂ। ਬਹੁਤ ਭਾਰਤੀ ਸਾਡੇ ਨਾਲ ਵਿਤਕਰਾ ਕਰਦੇ ਹਨ, ਸਾਨੂੰ ਸਥਾਨਕ ਹਿੰਦੂਆਂ ਤੋਂ ਵੱਖਰਾ ਸਮਝਦੇ ਹਨ, ਪਰ ਇੱਕ ਸਿੱਖ ਦੇ ਮੂੰਹੋਂ ਨੇਪਾਲੀ ਬਹਾਦਰੀ ਅਤੇ ਸਹਿਨਸ਼ੀਲਤਾ ਦੀ ਗੱਲ ਸੁਣ ਕੇ ਬਹੁਤ ਚੰਗਾ ਲੱਗਾ। ਮੈਂ ਵੀ ਹਿੰਦੂ ਹਾਂ ਅਤੇ ਕਿਸੇ ਵੀ ਹਿੰਦੂ ਨੂੰ ਆਪਣਾ ਦੁਸ਼ਮਣ ਨਹੀਂ ਸਮਝਦਾ, ਪਰ ਹਕੂਮਤ ਨਾਲ ਸਾਡੀਆਂ ਨੇਪਾਲੀਆਂ ਦੀਆਂ ਬਹੁਤ ਸ਼ਿਕਾਇਤਾਂ ਹਨ ਤੇ ਸਿੱਖ ਉਹ ਲੋਕ ਹਨ ਜੋ ਨੇਪਾਲੀ ਦਰਦ ਨੂੰ ਸਮਝ ਸਕਦੇ ਹਨ, ਕਿਉਂਕਿ ਇਸ ਭ੍ਰਿਸ਼ਟ ਅਤੇ ਫੇਲ ਹੋ ਚੁੱਕੀ ਭਾਰਤੀ ਹਕੂਮਤ ਥੱਲੇ ਉਹਨਾਂ ਨੇ ਬਹੁਤ ਕੁਝ ਝੱਲਿਆ ਹੈ। ਇੱਕ ਨੇਪਾਲੀ ਹੋਣ ਦੇ ਨਾਤੇ ਮੈਂ ਤੁਹਾਡੀ ਹਿਮਾਇਤ ਕਰਦਾ ਹਾਂ ਅਤੇ ਮਹਿਸੂਸ ਕਰਦਾ ਹਾਂ ਕਿ ਤੁਸੀਂ ਵੱਖਰੀ ਸਟੇਟ ਦੇ ਹੱਕਦਾਰ ਹੋ। ਸਾਡੀ ਨੇਪਾਲੀਆਂ ਅਤੇ ਸਿੱਖਾਂ ਦੀ ਚੰਗੀ ਸਾਂਝ ਹੈ ਤੇ ਭਾਰਤੀ ਹਕੂਮਤ ਦੀਆਂ
ਵਧੀਕੀਆਂ ਖਿਲਾਫ ਲੜਨ ਲਈ ਮੈਂ ਤੁਹਾਡੀ ਸਰਾਹਨਾ ਕਰਦਾ ਹਾਂ ਅਤੇ ਤੁਹਾਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ। ਨੇਪਾਲ ਵਿੱਚ ਸਿੱਖਾਂ ਦੀ ਖਾਸੀ ਗਿਣਤੀ ਹੈ, ਪਰ ਕੋਈ ਵੀ ਸਿੱਖ ਇਹ ਨਹੀਂ ਕਹਿ ਸਕਦਾ ਕਿ ਉਸ ਨਾਲ ਨੇਪਾਲ ਵਿੱਚ ਧਾਰਮਿਕ ਵਿਤਕਰਾ ਹੋਇਆ ਹੋਵੇ। ਅਸੀਂ ਬਾਕੀ ਭਾਈਚਾਰਿਆਂ ਦੀਆਂ ਭਾਵਨਾਵਾਂ ਦਾ ਖਾਸ ਖਿਆਲ ਰੱਖਦੇ ਹਾਂ ਤੇ ਨਾਲ ਆਪਣੇ ਦੁਸ਼ਮਣ ਦਾ ਵੀ। ਸਾਨੂੰ ਭਾਰਤ ਦੀਆਂ ਇਹਨਾਂ ਵਹਿਸ਼ੀਆਨਾ ਹਰਕਤਾਂ ਖਿਲਾਫ ਇਕਜੁੱਟ ਹੋਣਾ ਚਾਹੀਦਾ ਹੈ। ਸਿੱਖ ਅਤੇ ਨੇਪਾਲੀ ਭਰਾ ਹਨ। ਅੱਜ ਨਹੀਂ ਕੱਲ ਖਾਲਿਸਤਾਨ ਹਕੀਕਤ ਵਿੱਚ ਸਥਾਪਿਤ ਹੋਵੇਗਾ, ਕਿਉਂਕਿ ਸਿੱਖ ਬਹਾਦਰ ਕੌਮ ਹੈ ਤੇ ਵਹਿਸ਼ੀ ਲੋਕਾਂ ਖਿਲਾਫ ਸਿੱਖ ਕਦੇ ਹਥਿਆਰ ਨਹੀਂ ਸੁੱਟਦੇ। ਰੱਬ ਰਾਖਾ। ਮੇਰੀਆਂ ਸ਼ੁਭਕਾਮਨਾਵਾਂ ਕਬੂਲ ਕਰੋ। ਸਮਾਂ ਲੱਗਣ ਤੇ ਕਦੇ ਫਿਰ ਲਿਖਾਂਗਾ। ਸਿੱਖ ਚੜ੍ਹਦੀ ਕਲਾ ਵਿੱਚ ਰਹਿਣ। ਜੀ ਡਾਕਟਰ ਸਾਹਿਬ। ਬਹੁਤ ਬਹੁਤ ਅਭਿਰੂਪ ਗੁਰੰਗ ਜੀ ਦਾ ਸ਼ੁਕਰੀਆ, ਜਿਹੜੇ ਇੱਕ ਸਟੂਡੈਂਟ ਨੇ ਦਿੱਲੀ 'ਚ ਬੈਠੇ ਜੀ, ਉਹਨਾਂ ਨੇ ਸਾਡੀ ਵੀਡੀਓ ਨੂੰ ਦੇਖਿਆ, ਵਕਤ ਕੱਢਿਆ ਔਰ ਬੜੀ ਖੂਬਸੂਰਤ ਅੰਗਰੇਜ਼ੀ ਦੇ ਵਿੱਚ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਨੇ, ਜਿਸ ਨੂੰ ਤੁਸੀਂ ਪੜ੍ਹਿਆ ਪੰਜਾਬੀ ਅਨੁਵਾਦ ਜੀ, ਔਰ ਹਰ ਸ਼ਬਦ ਦੇ ਵਿੱਚ ਤੁਸੀਂ ਆਪਣਤ ਮਹਿਸੂਸ ਕਰਦੇ ਹੋ। ਜੀ ਜੀ, ਕਿਉਂਕਿ ਕੁਝ ਰਿਸ਼ਤੇ ਐਸੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਪਣਤ ਵੀ ਹੁੰਦੀ ਹੈ ਔਰ ਉਹਦੇ 'ਚ ਇੱਕ ਬੇਪਰਵਾਹੀ ਵੀ ਹੁੰਦੀ ਹੈ। ਤੁਹਾਨੂੰ ਲੱਗਦਾ ਹੈ ਕਿ ਵੀ ਕੋਈ ਸਾਡਾ ਕੋਈ ਗਰਜ਼ ਕਰਕੇ ਅਸੀਂ ਕਿਸੇ ਦੇ ਨੇੜੇ ਨਹੀਂ ਜਾ ਰਹੇ। ਜਦੋਂ ਅਸੀਂ ਨੇਪਾਲ ਦੇ ਨਾਲ ਜੋ ਹੋਇਆ ਹੈ ਜਾਂ ਭਾਰਤ ਨੇ ਜਿਸ ਤਰੀਕੇ ਦੇ ਨਾਲ ਕੀਤਾ ਹੈ, ਸਾਡੇ ਸਾਹਮਣੇ ਵੀ ਬੀਤੇ ਦੀ ਹਿਸਟਰੀ, ਕਿਵੇਂ ਮਹਾਰਾਣੀ ਜਿੰਦਾਂ ਨੂੰ ਨੇਪਾਲ ਦੇ ਵਿੱਚ ਉਸ ਵੇਲੇ ਪੋਲੀਟੀਕਲ ਅਸਾਈਲਮ 15-16 ਸਾਲ ਰਿਸਪੈਕਟੇਬਿਲਿਟੀ ਦਿੱਤੀ ਗਈ। ਕੁਛ ਮੇਰੀਆਂ ਆਪਣੀਆਂ ਯਾਦਾਂ ਬਚਪਨ ਦੀਆਂ ਆਪਣੇ ਗੋਰਖਾ ਦੋਸਤਾਂ ਦੇ ਨਾਲ, ਉਹਨਾਂ ਦੀ ਕਿਵੇਂ ਹਮਦਰਦੀ, ਉਹਨਾਂ ਦੇ ਘਰਾਂ ਦਾ ਜਿਹੜਾ ਤੁਸੀਂ ਨਿੱਘ ਮਾਣਿਆ ਹੁੰਦਾ ਹੈ, ਉਹਨਾਂ ਦੀ ਹੌਸਪਿਟੈਲਿਟੀ ਦਾ, ਔਰ ਫਿਰ ਉਹਨਾਂ ਦੇ ਗੁਣਾਂ ਤੋਂ ਤੁਸੀਂ ਵਾਕਫ ਕਿ ਭਾਈ ਕਿਵੇਂ ਉਹ ਇੱਕ ਪ੍ਰਾਊਡ ਲੋਕ ਨੇ ਜਿਹੜੇ ਕਿ ਦੂਸਰਿਆਂ ਦੇ ਪ੍ਰਤੀ ਜਿਹੜਾ ਉਹ ਬੜੇ ਸਤਿਕਾਰਤ ਹੁੰਦੇ ਨੇ। ਲੇਕਿਨ ਜੇ ਤੁਸੀਂ ਉਹਨਾਂ ਦੇ ਵਕਾਰ ਨੂੰ, ਸੈਲਫ ਰਿਸਪੈਕਟ ਨੂੰ ਚੈਲੰਜ ਕਰੋ ਤੇ ਫਿਰ ਉਹ ਮਾਰਨ ਤੱਕ ਜਾਂਦੇ ਨੇ। ਸੋ ਬਹੁਤ ਸਾਰੇ ਟ੍ਰੇਟ ਸਿੱਖਾਂ ਵਰਗੇ ਨੇ। ਸੋ ਅਭਿਰੂਪ ਜੀ ਨੇ ਆਪਣੀ ਗੱਲ ਕੀਤੀ ਹੈ ਵੀ ਕਿਵੇਂ ਬੇਸ਼ੱਕ ਉਹ ਹਿੰਦੂ ਧਰਮ ਨੂੰ ਮੰਨਣ ਵਾਲੇ ਨੇ, ਹੁਣ ਤੱਕ 240 ਸਾਲ ਹਿੰਦੂ ਧਰਮ ਨੇਪਾਲ ਦਾ ਸਰਕਾਰੀ ਧਰਮ ਰਿਹਾ, ਔਰ ਇਹਦੇ ਬਾਵਜੂਦ ਕਿ ਉਹਨਾਂ ਦਾ ਸ਼ਿਵ ਜੀ ਦਾ ਪਸ਼ੂਪਤੀ ਮੰਦਿਰ ਜਿੱਥੇ ਮੋਦੀ ਨੇ ਜਾ ਕੇ ਪੂਜਾ ਕੀਤੀ ਕਾਠਮੰਡੂ ਦੇ ਵਿੱਚ ਹੈ, ਉਹਨਾਂ ਨੇ ਕਿਹਾ ਵੀ ਦਿੱਲੀ 'ਚ ਰਹਿੰਦੇ ਆ ਹਿੰਦੂ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਔਰ ਸਾਨੂੰ ਇਵੇਂ ਟਰੀਟ ਨਹੀਂ ਕੀਤਾ ਜਾਂਦਾ ਜਿਵੇਂ ਬਾਕੀ ਹਿੰਦੂਆਂ ਨੂੰ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਭਾਈ ਸਿੱਖ ਨੇਪਾਲੀ ਦਰਦ ਨੂੰ ਸਮਝਦੇ ਨੇ ਔਰ ਇਸ ਲਈ ਉਹ ਮਹਿਸੂਸ ਕਰਦੇ ਨੇ, ਔਰ ਉਹਨਾਂ ਨੇ ਫਿਰ ਈਵਨ ਸਾਡੇ ਕਾਜ਼ ਦੀ ਵੀ ਐਕਸਟਰਾ ਮਾਈਲ ਜਾ ਕੇ ਹਮਾਇਤ ਕੀਤੀ ਹੈ ਕਿ ਸਿੱਖ ਵੱਖਰੀ ਸਟੇਟ ਦੇ ਹੱਕਦਾਰ ਨੇ। ਸਿੱਖਾਂ ਨੇਪਾਲੀਆਂ ਦੀ ਸਾਂਝ, ਉਹਨਾਂ ਨੇ ਕਿਹਾ ਵੀ ਹਮੇਸ਼ਾ ਅਸੀਂ ਨਾਲ ਖੜੇ ਹਾਂ ਸਿੱਖਾਂ ਦੇ। ਔਰ ਫਿਰ ਕਿਉਂਕਿ ਨੇਪਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਵਸਦੇ ਨੇ ਔਰ ਗੁਰੂ ਨਾਨਕ ਸਾਹਿਬ ਦੇ ਵੀ 3 ਗੁਰਦੁਆਰੇ ਨੇ, ਇੱਕ ਨਾਨਕ ਮੱਠ ਕਰਕੇ ਇਤਿਹਾਸਕ ਗੁਰਦੁਆਰਾ ਹੈ ਔਰ ਉਸ ਦੀ ਬਹੁਤ ਸਾਰੀ ਜ਼ਮੀਨ ਉਸ ਵੇਲੇ ਦੇ ਨੇਪਾਲ ਦੇ ਬਾਦਸ਼ਾਹ ਨੇ ਗੁਰਦੁਆਰੇ ਦੇ ਨਾਂ ਲਵਾਈ ਸੀ। ਹੁਣ ਵੀ ਕਿਉਂਕਿ 550 ਸਾਲ ਲਗਭਗ ਹੋ ਜਾਣੇ ਨੇ ਉਸ ਥਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਫੇਰੀ ਨੂੰ, ਉਸ ਨੂੰ ਦਿਨ ਨੂੰ ਵੀ ਸੈਲੀਬ੍ਰੇਟ ਕਰ ਰਹੇ ਨੇ। ਉਹਨਾਂ ਨੇ ਨੇਪਾਲ ਦੀ ਸਰਕਾਰ ਨੇ ਸਿੱਕਾ ਵੀ ਜਿਹੜਾ ਜਾਰੀ ਕੀਤਾ ਸੀ ਪਿੱਛੇ ਜੇ ਜੀ। ਔਰ ਨੇਪਾਲ ਦੇ ਵੀ ਜਿਹੜੇ ਸਿੱਖ ਨੇ ਬੜੇ ਖੁਸ਼ਹਾਲ ਵੀ ਨੇ। ਉਹਨਾਂ 'ਚ ਬਹੁਤ ਸਾਰੇ ਸਿੱਖ ਜੰਮੂ ਕਸ਼ਮੀਰ ਦੇ ਸਿੱਖ ਨੇ ਔਰ ਟਰਾਂਸਪੋਰਟ ਦਾ ਕੰਮ ਔਰ ਹੋਟਲਿੰਗ, ਇਹ ਦੋਵੇਂ ਹੀ ਬਿਜ਼ਨਸਿਸ ਜਿਹੜੀਆਂ ਨੇ ਉਹਨਾਂ ਦੇ ਕੋਲ ਨੇ ਔਰ ਉਹਨਾਂ ਦੀ ਸਰਕਾਰੀ ਦਰਬਾਰੇ ਇੱਜ਼ਤ ਹੈ। ਆਮ ਲੋਕ ਵੀ ਨੇਪਾਲੀ ਸਿੱਖ ਦੀ ਇੱਜ਼ਤ ਕਰਦੇ। ਉਹਨਾਂ ਨੇ ਕਿਹਾ ਕਿ ਕੋਈ ਵਿਤਕਰਾ ਨਹੀਂ ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਅਸੀਂ ਇਕਜੁੱਟ ਹੋਈਏ, ਖਾਲਿਸਤਾਨ ਅਵਸ਼ ਬਣੇਗਾ, ਸਿੱਖ ਆਪਣੀ ਬਹਾਦਰੀ ਔਰ ਸਿਦਕ ਦੇ ਨਾਲ ਇਸ ਨੂੰ ਲੈਣਗੇ ਔਰ ਉਹਨਾਂ ਨੇ ਭਰਾ ਹੈ ਅਸੀਂ ਔਰ ਸਾਨੂੰ ਸ਼ੁਭਕਾਮਨਾਵਾਂ ਦਿੱਤੀਆਂ ਔਰ ਉਹਨਾਂ ਨੇ ਕਿਹਾ ਵੀ ਅਕਸਰ ਉਹ ਲਿਖਦੇ ਰਹਿਣਗੇ, ਸਾਨੂੰ ਬਹੁਤ ਖੁਸ਼ੀ ਹੋਏਗੀ ਉਹ ਸਾਡੇ ਨਾਲ ਜੁੜੇ ਰਹਿਣ, ਅਸੀਂ ਉਹਨਾਂ ਨਾਲ ਜੁੜੇ ਰਹੀਏ ਜੀ। ਔਰ ਅਭਿਰੂਪ ਗੁਰੰਗ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ, ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।